पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਜੀ ਬਿਰਤੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, सतनाम सिंह शेरगिल, सलमा बहादुर सिंह गिल फॉलर तो शिकागो पिज़्ज़ा विद ट्विस्ट जिन्हां तो हर एक तरह का पिज़्ज़ा ऑर्डर कर सकते हो। पिज़्ज़ा ऑर्डर करने लिए विजिट कर सकते हो www.chicagopizzatwist.com। 15% ऑफ लैन लिए कोड वरत सकते हो 1313। बहुत बहुत धन्यवाद करते हैं सब का। प्रोग्राम में स्पॉन्सर किया सब तक पहुँचा साढ़े नाल जुड़ चुके हैं। बलतेज पानू जी सत श्री अकाल, स्वागत है जी। धन्यवाद जी, बहुत मेहरबानी। तो गल करते हैं जी जिस तरह ਇਲੈਕਸ਼ਨ ਹੋਈ ਹੈ ਜੀ JNU ਦੇ ਵਿੱਚ ਵਿਦਿਆਰਥੀਆਂ ਦੀ, ਤੇ ਇੱਕ ਧੜੇ ਨੇ ਹੀ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਹੈ। ਵੀ ਇਹ ਤਕਰੀਬਨ ਬਹੁਤੇ ਅਦਾਰੇ ਜਿਹੜੇ ਵਿਦਿਅਕ ਅਦਾਰੇ ਨੇ, ਯੂਨੀਵਰਸਿਟੀ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਮੂੰਹ ਦੀ ਤਾਂ ਖਾਣੀ ਪੈ ਰਹੀ ਹੈ। ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਸਟੂਡੈਂਟ ਵਿੰਗ ਨੂੰ, ਚਾਹੇ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁੰਜਾ ਫੇਰ ਜਿੱਤ SFS ਨੇ ਜਿਹੜੀ ਹੈ ਜੀ ਉਹ ਦਰਜ ਕੀਤੀ ਹੋਵੇ, ਤੇ ਚਾਹੇ ਹੁਣ ਜਿਹੜੀ JNU ਹੈ, ਜਵਾਹਰ ਲਾਲ ਨਹਿਰੂ ਜਿਹੜੀ ਯੂਨੀਵਰਸਿਟੀ ਹੈ, ਇਹਦੇ ਵਿਦਿਆਰਥੀ ਯੂਨੀਅਨ ਲਈ ਪਈਆਂ ਵੋਟਾਂ ਜਿਹੜੀਆਂ ਦੀ ਹੋਣ, ਇਹਨੇ ਜਿਹੜੀਆਂ ਵੋਟਾਂ ਪਈਆਂ ਦੀ ਇਹਨਾਂ ਦੀ ਗਿਣਤੀ ਨੇ ਖੱਬੀਆਂ ਧਿਰਾਂ ਦੇ ਸਾਂਝੇ ਮੋਰਚੇ ਨੇ ਆਪਣਾ ਦਬਦਬਾ ਜਿਹੜਾ ਜੀ ਉਹ ਕਾਇਮ ਰੱਖਦੇ ਹੋਏ 4 ਸੀਟਾਂ ਦੇ ਜਿਹੜੀਆਂ ਦੀ ਉਹ ਜਿੱਤ ਲਈਆਂ। ਖੱਬੀਆਂ ਧਿਰਾਂ ਦੇ ਸਾਂਝੇ ਮੋਰਚੇ ਦੇ ਸਾਰੇ ਉਮੀਦਵਾਰਾਂ ਨੇ ਆਪਣੇ ਵਿਰੋਧੀ ਭਾਜਪਾ ਦੇ ਵਿਦਿਆਰਥੀ ਵਿੰਗ ABVP ਤੇ ਉਮੀਦਵਾਰਾਂ ਨੂੰ ਵੱਡੇ ਫਰਕ ਦੇ ਨਾਲ ਜਿਹੜਾ ਜੀ ਉਹ ਹਰਾਇਆ। ਕਿਉਂਕਿ ਵੋਟਾਂ ਦੀ ਗਿਣਤੀ ਮੁੜ ਕੇ ਸ਼ੁਰੂ ਕੀਤੇ ਜਾਣ ਤੋਂ ਬਾਅਦ ਜਿਹੜੇ ਸਵੇਰੇ ਨਤੀਜੇ ਸੀ ਉਹ ਐਲਾਨੇ ਗਏ। ਖੱਬੇ ਪੱਖੀ ਉਮੀਦਵਾਰ N ਸਾਈ ਬਾਲਾ ਜੀ ਨੇ ABVP ਦੇ ਲਲਿਤ ਪਾਂਡੇ ਨੂੰ 1179 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਔਰ ਕੁੱਲ 5185 ਵੋਟਾਂ ਦੇ ਵਿੱਚੋਂ ਬਾਲਾ ਜੀ ਨੂੰ 361 ਵੋਟਾਂ ਤੇ ਪਾਂਡੇ ਨੂੰ 82 ਵੋਟਾਂ ਮਿਲੀਆਂ। ਕਾਂਗਰਸ ਦੇ ਵਿਦਿਆਰਥੀ ਵਿੰਗ ਜਿਹੜਾ NSUI ਹੈ ਉਹਦਾ ਉਮੀਦਵਾਰ 402 ਵੋਟਾਂ ਹੀ ਲੈ ਸਕਿਆ ਔਰ ਮੀਤ ਪ੍ਰਧਾਨ ਦੇ ਡੈਮੋਕ੍ਰੈਟਿਕ ਸਟੂਡੈਂਟ ਫੈਡਰੇਸ਼ਨ ਦੀ ਸਾਰਕਾ ਚੌਧਰੀ ਨੇ 2692 ਵੋਟਾਂ, ABVP ਜੀਤਾ ਨੂੰ 1013 ਵੋਟਾਂ ਦੇ ਜਿਹੜੀਆਂ ਪਈਆਂ ਔਰ ਜਨਰਲ ਸਕੱਤਰ ਦੇ ਵਜੋਂ ਚੁਣੇ ਗਏ SFI ਦੇ ਜਿਹੜੇ ਅਜ਼ੀਜ਼ ਅਹਿਮਦ ਸੀ ਉਹਨੂੰ 2426 ਵੋਟਾਂ ਮਿਲੀਆਂ, ਜਦੋਂ ਕਿ ABVP ਦਾ ਗਣੇਸ਼ ਗੁੱਜਰ ਸੀ ਉਹਨੂੰ 1235 ਵੋਟਾਂ ਜਿਹੜੀਆਂ ਸੀ ਉਹ ਮਿਲੀਆਂ। ਇਹ ਲਗਾਤਾਰ ਯੂਨੀਵਰਸਿਟੀਜ਼ ਦੇ ਵਿੱਚ ਜਿਹੜਾ ਰੁਝਾਨ ਹੈ ਉਹ ਸਟੂਡੈਂਟ ਦੇ ਵਿੱਚ ਉਹ ਜਿਹੜੀਆਂ ਵੱਡੀਆਂ ਸਿਆਸੀ ਧਿਰਾਂ ਨੇ, ਖਾਸ ਤੌਰ ਦੇ ਉੱਤੇ BJP ਦੀ ਜਿਹੜੀ ਧਿਰ ਦੀ ਜਿਹੜੀ ਇਸ ਵੇਲੇ ਰਾਜ ਕਰ ਰਹੀ ਪਾਰਟੀ ਹੈ ਉਹ, ਤੇ ਚਾਹੇ ਕਾਂਗਰਸ ਜਿਹੜੀ ਹੈ ਜੀ ਉਹਨਾਂ ਨੂੰ ਨਕਾਰ ਰਹੇ ਆ ਜਿਹੜੇ ਵਿਦਿਆਰਥੀ ਵਿੰਗ ਹੈ। ਹੁਣ ਹੋ ਸਕਦਾ ਜੀ ਕੱਲ ਨੂੰ ਬਹੁਤੇ ਇਹ ਕਹਿਣਗੇ ਕਿ ਨਹੀਂ ਅਸੀਂ ਤਾਂ ਜਿਹੜਾ ਜੀ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਚੋਣਾਂ ਦਾ, ਪਰ ਇਹ ਹੈ ਕਿ ਨੌਜਵਾਨਾਂ ਦੇ ਵਿੱਚ ਜਾ ਰਿਹਾ ਪ੍ਰਭਾਵ ਜਿਹੜੇ ਕਿ ਅਗਲੇ ਵੋਟਰ ਨੇ ਉਹ ਮੇਰਾ ਖਿਆਲ ਕਾਫੀ ਹੱਦ ਤੱਕ ਜਿਹੜਾ ਜੀ ਉਹ ਤੈਅ ਕਰਦਾ ਜਾ ਕਿ ਕਹਾਣੀ ਕਿੱਧਰ ਨੂੰ ਜਿਹੜੀ ਆ ਉਹ ਜਾ ਸਕਦੀ ਹੈ। ਬਿਲਕੁਲ ਜੀ, ਉਹਨਾਂ ਦੇ ਵਿੱਚ ਹੀ ਤਾਂ ਜਾਗਰਤ ਆਉਣੀ ਚਾਹੀਦੀ ਆ ਜੋ ਆ ਰਹੀ ਆ। ਤੇ ਅੱਗੇ ਗੱਲ ਕਰਦੇ ਹਾਂ ਜੀ ਰੈਲੀਆਂ ਦੀ। ਇੱਕ ਤੇ ਰੈਲੀ ਬਾਰੇ ਦੱਸਿਓ ਜਿਹੜੀ ਪੰਜਾਬ ਦੇ ਵਿੱਚ ਹੁਣੇ ਹੋ ਕੇ ਹਟੀ ਆ, ਕਿੰਨੀ ਕੁ ਸਫਲ ਰਹੀ ਆ, ਕਿਉਂਕਿ ਵੈਸੇ ਬਹੁਤੇ ਲੋਕਾਂ ਨੇ ਦੇਖੀ ਵੀ ਆ। ਤਾਂ ਬਾਕੀ ਜਿਹੜੇ ਸਿਆਸੀ ਲੋਕ ਆ ਰੈਲੀ ਹੋਣਗੇ। ਤੁਹਾਡੀ ਇੱਕ ਤਾਂ ਰੈਲੀ ਜਿਹੜੀ ਸੀਗੀ ਉਹ ਕੱਲ ਜਿਹੜੀ ਹੋਈ ਫਰੀਦਕੋਟ ਦੇ ਵਿੱਚ, ਕੌਣ ਸੀਗੇ ਬਹੁਤੇ ਰੈਲੀ ਦੇ ਵਿੱਚ ਆਏ, ਇੱਕ ਜਿਹੜੀ ਘਟਨਾ ਵਾਪਰੀ ਉਹਦੇ ਤੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ। ਜਦੋਂ ਬੱਸਾਂ ਦੇ ਵਿੱਚ ਇਹ ਚੜ੍ਹਨ ਲੱਗੇ ਤੇ ਜਿਹੜੀਆਂ ਧਿਰਾਂ ਇਸ ਰੈਲੀ ਦਾ ਵਿਰੋਧ ਕਰ ਰਹੀਆਂ ਸੀ ਉਹਨਾਂ ਨੇ ਦਬਕਾ ਮਾਰਿਆ ਤਾਂ ਬੱਸਾਂ ਛੱਡ ਕੇ ਭੱਜ ਗਏ। ਜੇ ਇਹਨਾਂ ਦੇ ਹੁੰਦੇ ਜੀ ਫਿਰ ਤਾਂ ਉਹ ਜਾਂਦੇ ਨੇ ਨਾ, ਜੇ ਅਕਾਲੀ ਹੁੰਦੇ ਜਿਹੜੇ ਅਸਲ ਦੇ ਵਿੱਚ ਅਕਾਲੀ ਹੁੰਦੇ ਸੀਗੇ, ਬਹੁਤੇ ਤਾਂ ਕਿੱਥੋਂ ਲਿਆਂਦੇ ਸੀ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਹੀ ਹੈ। ਔਰ ਜਿਹੜੇ ਦਮਦਮੇ ਖਾਸ ਤੌਰ ਦੇ ਉੱਤੇ ਰੈਲੀ 'ਚ ਮਾਰੇ ਗਏ, ਇੱਕ ਪੱਤਾ ਜਿਹੜਾ ਭਾਵਕ ਪੱਤਾ ਸੀਗਾ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖੇਡਿਆ। ਉਹ ਭਾਵਕ ਪੱਤਾ ਚੱਲਿਆ ਕਿ ਨਹੀਂ ਚੱਲਿਆ ਇਹ ਤਾਂ ਬਾਅਦ ਵਾਲੀ ਗੱਲ ਆ। ਮੇਰਾ ਖਿਆਲ ਉਹ ਮਜ਼ਾਕ ਦਾ ਇੱਕ ਕਾਰਨ ਜਿਹੜਾ ਜੀ ਜ਼ਰੂਰ ਬਣ ਗਿਆ। ਸੋਸ਼ਲ ਮੀਡੀਆ ਦੇ ਉੱਤੇ ਟਰੋਲਿੰਗ ਜਿਹੜੀ ਹੈ ਜੀ ਉਹ ਲਗਾਤਾਰ ਹੋਈ ਇਸ ਗੱਲ ਨੂੰ ਲੈ ਕੇ, ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਕੋਈ ਪਿਸਤੌਲ ਵਾਲਾ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ। ਪੁਲਿਸ ਕਹਿੰਦੀ ਹੈ ਕੋਈ ਗ੍ਰਿਫਤਾਰੀ ਹੋਈ ਨਹੀਂ, ਕੋਈ ਪਿਸਤੌਲ ਵਾਲਾ ਜਿਹੜਾ ਜੀ ਵਿਅਕਤੀ ਗ੍ਰਿਫਤਾਰ ਨਹੀਂ ਕੀਤਾ। ਉਹਨਾਂ ਨੇ ਇੱਕ ਪੱਤਾ ਭਾਵਕ ਹੋਰ ਖੇਡਿਆ ਕਿ ਮੈਂ ਪੰਜਾਬ ਦੀ ਸ਼ਾਂਤੀ ਦੇ ਵਾਸਤੇ ਮੈਂ ਤੇ ਸੁਖਬੀਰ ਸਿੰਘ ਬਾਦਲ ਅਸੀਂ ਦੋਨੋਂ ਕੁਰਬਾਨੀ ਜਿਹੜਾ ਉਹ ਦੇਣ ਦੇ ਵਾਸਤੇ ਤਿਆਰ ਹੈ। ਇਹਦੇ ਉੱਤੇ ਵੀ ਟਰੋਲਿੰਗ ਜਿਹੜੀ ਹੈ ਜੀ ਉਹ ਲਗਾਤਾਰ ਹੋ ਰਹੀ ਹੈ ਅਕਾਲੀ ਦਲ ਦੇ ਉੱਤੇ।
ਇਹ ਪਤਾ ਜਿਹੜਾ ਜੀ ਉਹ ਚੱਲਿਆ ਨਹੀਂ। ਤੁਸੀਂ ਦੇਖੋ ਕਿ ਉਸ ਜਗ੍ਹਾ ਦੇ ਉੱਤੇ ਇਹਨਾਂ ਨੇ ਰੈਲੀ ਕੀਤੀ। ਦੇਖੋ ਰੈਲੀ ਤੋਂ ਕੋਈ ਰੋਕ ਨਹੀਂ ਸਕਦਾ, ਰੈਲੀ ਕਰਨ ਦਾ ਅਧਿਕਾਰ ਹੈ ਹਰੇਕ ਨੂੰ, ਹਰੇਕ ਸਿਆਸੀ ਪਾਰਟੀ ਨੂੰ। ਪਰ ਚੰਗਾ ਹੁੰਦਾ ਜੇ ਉਸ ਏਰੀਏ ਦੇ ਵਿੱਚ, ਕਿਉਂਕਿ ਉਹ ਏਰੀਆ ਜਿਹੜਾ ਮੋਸਟ ਅਫੈਕਟਡ ਹੈ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਸੀ ਇਹਨਾਂ ਦੀ ਸੱਤਾ ਦੇ ਦੌਰਾਨ, ਇੱਥੇ ਹੀ ਮੁੰਡੇ ਜਿਹੜੇ ਸੀਗੇ ਜੀ ਉਹਨਾਂ ਦਾ ਕੁਟਾਪਾ ਕੀਤਾ ਗਿਆ ਸੀਗਾ 2 ਜਣਿਆਂ ਦਾ। ਉਹਨਾਂ ਨੂੰ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਪਹੁੰਚਾਤਾ ਅੱਜ ਵੀ ਉਹ ਦੇਖੇ ਜਾ ਸਕਦੇ ਆ। 2 ਜਣਿਆਂ ਦੀ ਮੌਤ ਪੁਲਿਸ ਦੀ ਗੋਲੀ ਦੇ ਨਾਲ ਇਸੇ ਏਰੀਏ 'ਚ ਹੋਈ ਸੀ। ਕਿਸੇ ਨੇ ਇਹ ਨਾ ਕੀਤਾ ਕਿ ਇਹਨਾਂ ਅਫੈਕਟਡ ਜਿਹੜੇ ਫੈਮਿਲੀ ਸੀ ਉਹਨਾਂ ਤੱਕ ਪਹੁੰਚ ਕਰ ਲਈ ਜਾਵੇ, ਉਹਨਾਂ ਕੋਲੇ ਜਿਹੜਾ ਜੀ ਉਹ ਜਾ ਆਉਣ ਨਾ, ਆਪਣੀ ਜਿਹੜੇ ਸੀਗੇ ਉਹ ਸਿਆਸੀ ਨਿਸ਼ਾਨੇ ਲਾਏ। ਔਰ ਇੱਥੋਂ ਜਿਹੜੀ ਬਾਰ-ਬਾਰ ਗੱਲ ਸੀ ਰੈਡੀਕਲ ਸਿੱਖ ISI, ਰੈਡੀਕਲ ਸਿੱਖ ISI, ਇਹੀ ਜਿਹੜਾ ਸੀਗਾ ਜੀ ਉਹ ਬਾਰ-ਬਾਰ ਰਿਪੀਟ ਕਰੀ ਗਏ। ਜਾਂ ਜਿਹੜਾ ਸੀਗਾ ਜੀ 84 ਦੇ ਬਾਰੇ ਦੇ ਵਿੱਚ ਗੱਲ ਕਰਦੇ ਰਹੇ, ਕਿਸੇ ਨੇ ਬੇਅਦਬੀ ਦੀ ਗੱਲ ਹੀ ਨਾ ਕੀਤੀ। ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਜ਼ਰੂਰ ਕਹਿ ਗਏ ਕਿ ਜੀ ਰਣਜੀਤ ਸਿੰਘ ਕਮਿਸ਼ਨ ਦੀ ਤਾਂ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ, ਭਾਵ ਕਿ ਉਹ ਕਹਿੰਦੇ ਇਹਦੀ ਕੋਈ ਗੱਲ ਕਰਨ ਦੀ ਲੋੜ ਨਹੀਂ ਕਿ ਜਿਹੜੀ ਬੇਅਦਬੀ ਹੋਈ ਸੀਗੀ, ਇਹਦਾ ਮਤਲਬ ਇਹ ਹੈ ਕਿ ਉਹਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਜਿਹੜੀ ਕਾਂਗਰਸ ਹੈ ਉਹਨੇ ਇਹ ਕਹਿਤਾ ਕਿ ਬਾਦਲਾਂ ਨੂੰ ਜਵਾਬ ਦੇਣ ਦੇ ਵਾਸਤੇ ਲੰਬੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਰੈਲੀ ਕਰਨਗੇ ਇਸ ਮਹੀਨੇ ਦੇ ਅਖੀਰ ਦੇ ਵਿੱਚ। ਬਾਦਲਾਂ ਨੂੰ ਉਹਨਾਂ ਦੇ ਏਰੀਏ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਵੰਗਾਰਿਆ ਜਾਏਗਾ ਕਾਂਗਰਸ ਦੇ ਲਫ਼ਜ਼ਾਂ ਦੇ ਅਨੁਸਾਰ। ਕਦੋਂ ਹੁੰਦੀ ਹੈ ਰੈਲੀ ਅਜੇ ਤਰੀਕ ਤੈਅ ਨਹੀਂ। ਅਕਾਲੀ ਦਲ ਕਹਿੰਦਾ ਜਿੱਦਣ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਾਂ ਕਾਂਗਰਸ ਰੈਲੀ ਕਰੂਗੀ ਲੰਬੀ, ਅਸੀਂ ਪਟਿਆਲੇ ਦੇ ਵਿੱਚ ਰੈਲੀ ਕਰਾਂਗੇ ਬਰਾਬਰ ਦੇ ਉੱਤੇ, ਸੇਮ ਡੇ ਦੇ ਉੱਤੇ, ਔਰ ਦੱਸਾਂਗੇ ਕਿ ਕਾਂਗਰਸ ਜਿਹੜੀ ਆ ਉਹ ਰੈਡੀਕਲ ਸਿੱਖਾਂ ਦੇ ਨਾਲ ਕਿਵੇਂ ਜਿਹੜੀ ਹੈ ਜੀ ਉਹ ਰਲੀ ਹੋਈ ਆ। ਇਹ ਜਿਹੜਾ ਰੈਡੀਕਲ ਵਾਲਾ ਰਾਜ ਹੈ ਨਾ ਜੀ, ਮੇਰਾ ਖਿਆਲ ਇਹ ਜੇ ਦੇਖਿਆ ਜਾਵੇ ਤਾਂ ਇਹ ਕਿਤੇ ਨਾ ਕਿਤੇ ਜਵਾਬਦੇਹੀ ਜਿਹੜੀ ਹੈ ਜੀ ਉਹ ਹੋ ਜਾਣੀ ਆ ਅਕਾਲੀ ਦਲ ਦੇ ਪ੍ਰਧਾਨ ਦੀ, ਜਿਸ ਤਰੀਕੇ ਦੇ ਨਾਲ ਹਰ ਚੀਜ਼ ਇਹਨਾਂ ਨੂੰ ਜਿਹੜੀ ਹੈ ਜੀ ਉਹ ਰੈਡੀਕਲ ਦਿਸ ਰਹੀ ਆ। ਔਰ ਹਰ ਵਿਅਕਤੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਿਹਾ ਉਹ ਇਹਨਾਂ ਨੂੰ ISI ਦਾ ਏਜੰਟ ਜਿਹੜਾ ਜੀ ਉਹ ਦਿਸ ਰਿਹਾ। ਇਹ ਦੋਨੋਂ ਤਰ੍ਹਾਂ ਜਿਹੜੀਆਂ ਜੀ ਜਿਸ ਤਰੀਕੇ ਦੇ ਨਾਲ ਲੱਗ ਪਈਆਂ ਨੇ ਰੈਲੀ ਖੇਡਣ, ਉਤੋਂ ਤੁਸੀਂ ਕਹਿ ਸਕਦੇ ਹੋ ਕਿ ਇਹ ਕਿਤੇ ਨਾ ਕਿਤੇ ਧਿਆਨ ਜਿਹੜਾ ਜੀ ਉਹ ਪਾਸੇ ਕਰਨ ਦੀ ਦੋਨਾਂ ਦੀ ਕੋਸ਼ਿਸ਼ ਹੈ। ਕਿ ਕਿਉਂਕਿ ਜਿਹੜੀ ਹੁਣ ਸਰਕਾਰ ਹੈ ਉਹ ਕਹਿੰਦੇ ਅਸੀਂ ਜਾ ਕੇ ਲੰਬੀ ਦੇ ਵਿੱਚ ਜਵਾਬ ਦੇਵਾਂਗੇ, ਉੱਥੇ ਜਾ ਕੇ ਜਵਾਬ ਦੇਣ ਦੀ ਕੀ ਲੋੜ ਹੈ? ਰਿਪੋਰਟ ਤੁਹਾਡੇ ਕੋਲ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੁਸੀਂ ਬਣਾਇਆ ਸੀਗਾ, ਹਰ ਚੀਜ਼ ਤੁਹਾਡੇ ਕੋਲ ਹੈ, ਜਵਾਬ ਦੇਣਾ ਆ ਤਾਂ ਇਹ ਦਿਓ ਕਿ ਅਸੀਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਜੀ ਉਹ ਕੀ ਕੀਤੀ ਹੈ। ਕੋਈ ਤਾਂ ਜਿਹੜਾ ਜੀ ਉਹ ਲੈ ਕੇ ਤੁਰ ਪਏ ਅਕਾਲ ਤਖਤ ਤੇ, ਕੋਈ ਜਿਹੜਾ ਦੀ ਰੈਲੀ ਕਰਨ ਦੇ ਵਾਸਤੇ ਤੁਰ ਪਏ। ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ, ਉਹਨਾਂ ਦੀ ਆਈ ਰਿਪੋਰਟ ਵਿਧਾਨ ਸਭਾ ਦੇ ਵਿੱਚ ਕੀਤੀ ਗਈ ਘੰਟਿਆਂ ਬੱਧੀ ਬਹਿਸ ਕੀ ਰੈਲੀਆਂ ਕਰਨ ਦੇ ਵਾਸਤੇ ਕੀਤੀ ਗਈ ਸੀ ਜੀ। ਬਿਲਕੁਲ ਜੀ, ਸਾਰੇ ਲੋਕਾਂ ਦੇ ਜਿਹੜੇ ਮਸਲੇ ਉਹਨਾਂ ਨੂੰ ਇਹਨਾਂ ਨੇ ਤਮਾਸ਼ਾ ਬਣਾਇਆ ਹੋਇਆ। ਤੇ ਅੱਗੇ ਆਪਾਂ ਜੇ ਨਸ਼ਿਆਂ ਦੀ ਗੱਲ ਕਰੀਏ, ਨਸ਼ੇ ਉਸੇ ਤਰ੍ਹਾਂ ਹੀ ਆ ਤੇ ਨਸ਼ਿਆਂ ਦੀ ਵਜ੍ਹਾ ਕਰਕੇ ਪਿਓਾਂ ਨੇ ਧੀਆਂ ਮਾਰੀਆਂ। ਇਹ ਦੇਖੋ ਇਹ ਜਿਹੜੇ ਨਸ਼ਿਆਂ ਦੇ ਪੈਣ ਵਾਲੇ ਪ੍ਰਭਾਵ ਨੇ ਉਹਦਾ ਇਹ ਪਾਰਟ ਹੌਲੀ ਆਉਂਦਾ ਸਾਹਮਣੇ, ਰੋਜ਼ ਆਉਂਦਾ ਜੀ, ਕਿਸੇ ਨਾ ਕਿਸੇ ਟਾਈਮ ਤੇ ਛੋਟੀ ਖਬਰ ਦੇ ਰੂਪ 'ਚ, ਕਿਤੇ ਵੱਡੀ ਖਬਰ ਦੇ ਰੂਪ ਦੇ ਵਿੱਚ ਵੀ। ਕਦੀ ਤਾਂ ਕਿਸੇ ਜਗ੍ਹਾ ਦੇ ਪੁੱਤ ਜਿਹੜਾ ਜੀ ਉਹ ਪਿਓ ਨੂੰ ਮਾਰ ਦਿੰਦਾ, ਕਿਤੇ ਮਾਂ ਨੂੰ ਮਾਰ ਦਿੰਦਾ। ਇਹ ਥੋੜਾ ਜਿਹਾ ਹੋਰ ਹੋਇਆ ਜੀ 2 ਜਗ੍ਹਾ ਦੇ ਉੱਤੇ ਜਿਹੜਾ ਸੀਗਾ ਜੀ। ਇੱਕ ਤਾਂ ਕਾਲਾ ਅਫਗਾਨਾ ਦੇ ਵਿੱਚ ਪਿੰਡ ਵੀਲਾ ਤੇਜਾ ਪੈਂਦਾ, ਉੱਥੇ ਇੱਕ ਜਿਹੜਾ ਨਸ਼ੇ ਕਰਨ ਵਾਲਾ ਪਿਓ ਸੀ ਉਹਨੇ ਆਪਣੇ 15 ਸਾਲਾਂ ਦੀ ਧੀ ਜਿਹੜੀ ਸੀ ਉਹਦੇ ਸਿਰ 'ਚ ਕੁਹਾੜੀ ਮਾਰ ਕੇ ਉਹਦਾ ਕਤਲ ਕਰਤਾ। ਉਹ ਨਸ਼ੇ ਲਈ ਪੈਸੇ ਮੰਗ ਰਿਹਾ ਸੀਗਾ, ਨਹੀਂ ਮਿਲੇ ਤਾਂ ਉਹਨੇ ਇਸ ਵਾਰਦਾਤ ਨੂੰ ਅੰਜਾਮ ਜਿਹੜਾ ਜੀ ਉਹ ਦਿੱਤਾ। ਕੁੜੀ ਦੀ ਜਿਹੜੀ ਮਾਂ ਆ ਉਹ ਇਹ ਕਹਿੰਦੀ ਆ ਉਹਦਾ ਪਤੀ ਕੁਲਦੀਪ ਸਿੰਘ ਜਿਹੜਾ ਦੋਹਾ ਕਤਰ ਤੋਂ ਵਾਪਸ ਆਇਆ ਸੀ ਤੇ ਇੱਥੇ ਆ ਕੇ ਨਸ਼ੇ ਜਿਹੜੇ ਜੀ ਉਹ ਕਰਨ ਲੱਗ ਗਿਆ। ਉਹਨੇ ਜਿਹੜੇ ਸੀ ਪੈਸੇ ਮੰਗੇ, ਜਦੋਂ ਪੈਸੇ ਨਹੀਂ ਦਿੱਤੇ ਗਏ ਤਾਂ ਉਹਨੇ ਕੁੱਟ ਤੋਂ ਬਚਣ ਲਈ ਆਪਣੇ ਕਮਰੇ 'ਚ ਵੜ ਗਈ, ਅੰਦਰੋਂ ਉਹਨੇ ਕੁੰਡੀ ਲਾ ਲਈ। 9ਵੀਂ 'ਚ ਇਹ ਪੜ੍ਹਦੀ ਸੀਗੀ। ਉਹਨੇ ਜਿਹੜਾ ਸੀਗਾ ਜੀ ਡੰਡੇ ਦੇ ਨਾਲ ਉਹਨੂੰ ਮਾਰਿਆ ਔਰ ਜਿਹੜਾ ਗੁੱਸੇ 'ਚ ਅੰਨਾ ਹੋਇਆ ਜਿਹੜਾ ਪਿਓ ਸੀਗਾ ਜੀ ਉਹਨੇ ਕੁਹਾੜੀ ਚੁੱਕ ਕੇ ਆਪਣੀ ਧੀ ਦੇ ਸਿਰ 'ਚ ਮਾਰਤੀ ਔਰ ਉਹ ਫਰਸ਼ ਤੇ ਮੌਕੇ ਤੇ ਡਿੱਗ ਪਈ। ਦੂਜਾ ਕਤਲ ਜਿਹੜਾ ਹੋਇਆ ਜੀ ਇਹ ਧੂਰੀ ਦੇ ਵਿੱਚ ਜਿਹੜਾ ਜੀ ਹੋਇਆ, ਇੱਥੇ ਪਿੰਡ ਭੁੱਲਰ ਜਿਹੜੀ ਪਿੰਡਾ, ਉੱਥੋਂ ਦਾ ਵਸਨੀਕ ਧਰਮਪਾਲ ਦੀਆਂ 2 ਕੁੜੀਆਂ ਨੇ ਜੀ। ਔਰ ਉਹਨੇ ਜਿਹੜਾ ਜੀ ਮਾਨਸਿਕ ਰੂਪ 'ਚ ਪਰੇਸ਼ਾਨ ਕਹਿੰਦੇ ਰਹਿੰਦਾ ਸੀਗਾ ਤੇ ਨਸ਼ੇ ਦਾ ਆਦੀ ਹੋ ਗਿਆ। ਉਹਨੇ ਆਪਣੀ ਛੋਟੀ ਕੁੜੀ ਹਰਜਿੰਦਰ ਕੌਰ ਜਿਹੜੀ 17 ਸਾਲਾਂ ਦੀ ਸੀ ਉਹਦਾ ਪਹਿਲਾਂ ਗਲਾ ਘੁੱਟਿਆ ਤੇ ਫਿਰ ਪਾਣੀ ਦੇ ਵਿੱਚ ਡੁਬੋ ਕੇ ਉਹਨੂੰ ਜਿਹੜਾ ਸੀ ਉਹ ਮਾਰਤਾ ਔਰ ਉਸ ਤੋਂ ਬਾਅਦ ਉਹਦੀ ਲਾਸ਼ ਪਿੰਡ ਦੇ ਨੇੜੇ ਡਰੇਨ ਦੇ ਕੰਢੇ ਦੱਬ ਦਿੱਤੀ। ਪਰ ਇਹਦੇ ਬਾਰੇ ਉਹਦੇ ਭਰਾ ਨੂੰ ਜਿਹੜਾ ਜੀ ਪਤਾ ਲੱਗ ਗਿਆ
ਔਰ ਉਹਨੇ ਇਹ ਲਾਸ਼ ਜਿਹੜੀ ਸੀ ਬਰਾਮਦ ਪੁਲਿਸ ਨੂੰ ਕਰਵਾ ਦਿੱਤੀ। ਜੇ ਉਹ ਦਿਮਾਗੀ ਤੌਰ ਦੇ ਉੱਤੇ ਠੀਕ ਨਹੀਂ ਸੀ ਜਿਵੇਂ ਕਿਹਾ ਜਾ ਰਿਹਾ, ਤੇ ਫਿਰ ਉਹਨੂੰ ਇਹ ਪਤਾ ਹੈ ਕਿ ਕਤਲ ਕਰਕੇ ਲਾਸ਼ ਜਿਹੜੀ ਹੈ ਜੀ ਉਹ ਦੱਬਣੀ ਹੈ। ਇਹ ਦੋ ਥਾਵਾਂ ਦੇ ਉੱਤੇ ਧੀਆਂ ਦੇ ਜਿਹੜੇ ਕਤਲ ਹੋਏ ਆ, ਦੋਨਾਂ ਦੀ ਵਜ੍ਹਾ ਨਸ਼ੇ ਹੈ। ਜੀ ਇਹਦੇ ਪ੍ਰਭਾਵ ਜਿੰਨਾ ਕੁਝ ਵੀ ਹੁੰਦਾ ਉਹਦੇ ਹੀ ਪ੍ਰਭਾਵ ਆ। ਤਾਂ ਅੱਗੇ ਆਪਾਂ ਜਿਹੜੀ ਗੱਲ ਕਰਦੇ ਹਾਂ ਜੀ ਧਾਰਾ 295A ਦੀ, ਉਸ ਨੇ ਪ੍ਰਕਾਸ਼ਕ ਤੇ ਲੇਖਕ ਡਰਾਏ। ਐਕਚੁਅਲੀ ਜੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹਦੇ 'ਚ ਤਬਦੀਲੀ ਕੀਤੀ ਗਈ ਹੈ ਨਾ, ਉਹਦਾ ਵਿਰੋਧ ਹੋ ਰਿਹਾ, ਦਬਵੀਂ ਸੁਰ 'ਚ ਹੋ ਰਿਹਾ। ਪਰ ਇੰਨਾ ਜ਼ਰੂਰ ਹੈ ਜੀ, ਜਿਵੇਂ ਕੁਝ ਧਾਰਾਵਾਂ ਹੈਗੀਆਂ ਨੇ ਜਿਨ੍ਹਾਂ ਦਾ ਮਿਸਯੂਜ਼ ਖਾਸ ਤੌਰ ਦੇ ਉੱਤੇ ਕੀਤਾ ਜਾਂਦਾ। ਇੱਕ ਤਾਂ ਜਿਹੜੀ ਆ 498 ਦੇ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਪਿਛਲੇ ਦਿਨਾਂ 'ਚ ਆਇਆ ਹੀ ਆ। ਹੁਣ ਜਿਹੜਾ ਜੀ ਇਹ ਜਿਹੜੀ 295A ਆ, ਇਹਦੇ ਵਾਸਤੇ ਵੀ ਜਿਹੜਾ ਜੀ ਹੁਣ ਡਰਨ ਲੱਗੇ ਆ ਜੀ ਲੇਖਕ ਤੇ ਪ੍ਰਕਾਸ਼ਕ ਕਿ ਥੋੜ੍ਹੀ ਜਿਹੀ ਗੱਲ ਦੇ ਉੱਤੇ ਹੀ ਉਹਨਾਂ ਦੇ ਵਾਸਤੇ ਮੁਸੀਬਤ ਖੜੀ ਹੋ ਸਕਦੀ ਆ। ਇਹ ਬਿੱਲ ਜਿਹੜਾ ਸੀਗਾ ਜੀ, ਜੇ ਆਪਾਂ ਇਹਦੇ ਪਿਛੋਕੜ ਦੀ ਗੱਲ ਕਰੀਏ ਤਾਂ ਜਦੋਂ ਮਹਾਸ਼ੇ ਰਾਜਪਾਲ ਜਿਹੜੇ ਪੰਜਾਬ ਦੇ ਸਾਬਕਾ ਰਾਜਪਾਲ ਸੁਰਿੰਦਰ ਨਾਥ ਦੇ ਪਿਤਾ ਸੀ, 1924 ਦੇ ਵਿੱਚ ਰੰਗੀਲਾ ਰਸੂਲ ਪ੍ਰਕਾਸ਼ਿਤ ਸੀ, ਤਾਂ ਉਹਦੇ ਵਿੱਚ ਪੈਗੰਬਰ ਮੁਹੰਮਦ ਸਾਹਿਬ ਦੇ ਅਕਸ਼ ਨੂੰ ਗਲਤ ਢੰਗ ਦੇ ਨਾਲ ਦਰਸਾਇਆ ਗਿਆ ਸੀ। ਰਾਜਪਾਲ ਨੂੰ ਗ੍ਰਿਫਤਾਰ ਕਰ ਲਿਆ, ਉੱਥੇ ਧਾਰਾ 153A ਤਹਿਤ ਕੇਸ ਚੱਲਿਆ। ਪਰ 5 ਸਾਲਾਂ ਬਾਅਦ ਉਹ ਅਪ੍ਰੈਲ 1929 ਦੇ ਵਿੱਚ 1929 ਚ ਬਰੀ ਹੋ ਗਿਆ, ਕਿਉਂਕਿ ਧਾਰਮਿਕ ਬੇਅਦਬੀ ਦੇ ਖਿਲਾਫ ਕੋਈ ਕਾਨੂੰਨ ਨਹੀਂ ਸੀ। ਇਹ ਤੋਂ ਬਾਅਦ 4 ਮਹੀਨਿਆਂ ਦੇ ਅੰਦਰ ਕੇਂਦਰੀ ਵਿਧਾਨ ਪਾਲਿਕਾ ਨੇ ਬਿੱਲ 'ਚ ਸੋਧ ਕਰਦਿਆਂ IPC ਦੀ ਧਾਰਾ 295A ਲਿਆਂਦੀ। ਰਾਜਪਾਲ ਦੀ 6 ਅਪ੍ਰੈਲ 1929 ਦੇ ਵਿੱਚ ਇਲਮ ਉਦੀਨ ਨਾਂ ਦੇ ਨੌਜਵਾਨ ਨੇ ਹੱਤਿਆ ਜਿਹੜੀ ਦੀ ਉਹ ਕਰਤੀ। ਹੁਣ ਇਹਦੇ ਵਿੱਚ ਤਬਦੀਲੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜੇ ਆਪਾਂ ਸੋਧੇ ਬਿੱਲ ਦੀ ਗੱਲ ਕਰੀਏ ਤਾਂ ਜਿਹੜੇ ਬੇਅਦਬੀ ਦੇ ਦੋਸ਼ ਦੇ ਵਿੱਚ 2 ਸਾਲ ਤੋਂ ਵਧਾ ਕੇ 10 ਸਾਲ ਦੀ ਸਜ਼ਾ ਕਰ ਦਿੱਤੀ ਗਈ ਹੈ। ਜੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਦੇ ਨਾਲ ਬੇਅਦਬੀ ਕੀਤੀ ਗਈ ਹੋਊਗੀ ਤਾਂ ਧਾਰਾ 295A ਦੇ ਤਹਿਤ ਉਮਰ ਕੈਦ ਦੀ ਸਜ਼ਾ ਹੋਊਗੀ। ਔਰ ਇਹਨਾਂ ਬਿੱਲਾਂ ਦੇ ਸੋਧਾ ਜਿਹੜਾ ਜੀ ਸਭ ਤੋਂ ਵੱਧ ਖੌਫ ਪ੍ਰਕਾਸ਼ਕਾਂ ਤੇ ਲੇਖਕਾਂ ਦੇ ਵਿੱਚ ਹੈ। ਅੰਮ੍ਰਿਤਸਰ ਦਾ ਹਰਭਜਨ ਸਿੰਘ ਦਾ ਪਰਿਵਾਰ ਪਿਛਲੇ 136 ਸਾਲਾਂ ਤੋਂ ਧਾਰਮਿਕ ਪੁਸਤਕਾਂ ਦੀ ਛਪਾਈ ਦਾ ਕਾਰੋਬਾਰ ਕਰਦਾ। ਬੇਅਦਬੀ ਦੇ ਮਾਮਲੇ ਸਾਹਮਣੇ ਆਉਣ ਤੋਂ ਕਰੀਬ 10 ਸਾਲ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਮੁਕੰਮਲ ਤੌਰ ਤੇ ਬੰਦ ਕਰਤੀ ਸੀ। ਹੁਣ ਜਦੋਂ ਧਾਰਮਿਕ ਪੁਸਤਕਾਂ ਦੀ ਬੇਅਦਬੀ ਲਈ ਸੂਬੇ 'ਚ ਉਮਰ ਕੈਦ ਹੋਊਗੀ ਤਾਂ ਉਹਦਾ ਜਿਹੜਾ ਜੀ ਡਰ ਹੈ ਕਿ ਸੂਬੇ ਦੇ ਸਭ ਤੋਂ ਪੁਰਾਣੇ ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਉਹਦੇ ਵੱਲੋਂ ਧਾਰਮਿਕ ਪੁਸਤਕਾਂ ਦੀ ਛਪਾਈ ਦਾ ਕੰਮ ਜਾਰੀ ਰਹਿ ਸਕੂਗਾ ਜਾਂ ਨਹੀਂ, ਇਹਦੇ ਉੱਤੇ ਸਵਾਲ ਖੜਾ ਹੋ ਗਿਆ। ਹਰਭਜਨ ਸਿੰਘ ਕਹਿੰਦਾ ਕਿ ਹੁਣ ਪੁਸਤਕ 'ਚ ਇੱਕ ਗਲਤੀ ਦੇ ਉੱਤੇ ਪੂਰੀ ਉਮਰ ਜੇਲ੍ਹ ਦੇ ਵਿੱਚ ਜਿਹੜੀ ਹੈ ਜੀ ਉਹ ਗੁਜ਼ਾਰਨੀ ਪੈ ਸਕਦੀ ਹੈ। ਔਰ ਛਪਾਈ ਦਾ ਕਾਰੋਬਾਰ ਜਿਹੜਾ ਜੀ ਉਹ ਜੋਖਮ ਭਰਿਆ। ਪਿਛਲੇ 2 ਦਹਾਕਿਆਂ 'ਚ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਉਹ ਧਾਰਮਿਕ ਕੱਟੜਪੰਥੀਆਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਰਿਹਾ। ਔਰ ਉਹਨੇ ਇਹ ਕਿਹਾ ਕਿ ਨਵੇਂ ਬਿੱਲ ਦੇ ਵਿੱਚ ਬੇਅਦਬੀ ਦੇ ਬਾਰੇ ਵਿਸਤਾਰ ਦੇ ਨਾਲ ਨਹੀਂ ਦੱਸਿਆ ਗਿਆ ਤੇ ਕਿਸੇ ਤੁਕ 'ਚ ਗਲਤੀ ਦੇ ਨਾਲ ਤੁਹਾਨੂੰ ਸਜ਼ਾ ਭੁਗਤਣੀ ਜਿਹੜੀ ਹੈ ਜੀ ਉਹ ਪੈ ਸਕਦੀ ਹੈ। ਇਹਦੇ ਕਰਕੇ ਜਿਹੜਾ ਜੀ ਇੱਕ ਡਰ ਪਾਇਆ ਜਾ ਰਿਹਾ। ਇਹ ਸੋਧ ਤਾਂ ਕੀਤੀ ਗਈ ਹੈ ਜੀ। ਵੈਸੇ ਤੁਹਾਨੂੰ ਯਾਦ ਹੋਣਾ ਕਿ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਇੱਥੇ ਵਿਧਾਨ ਸਭਾ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜਿਹੜੇ ਜੀ ਉਹ ਫਾਂਸੀ ਦੀ ਸਜ਼ਾ ਤੱਕ ਜਿਹੜੀ ਦੀ ਉਹ ਕਰਕੇ ਤੇ ਭੇਜ ਉੱਤੋਂ ਤਾਂ ਕੀ ਹੋਣਾ ਸੀਗਾ ਉਸ ਮਸਲੇ ਦੇ ਉੱਤੇ। ਪਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਥੇ ਸੋਧ ਕੀਤੀ ਗਈ ਹੈ ਪੰਜਾਬ ਦੇ ਵਿੱਚ, ਬਿਨਾਂ ਕਿਸੇ ਸ਼ੱਕ ਦੇ ਇਹ ਜਿਹੜੀ ਇਹਦੀ ਮੁਸੀਬਤਾਂ ਲੇਖਕਾਂ ਤੇ ਪ੍ਰਕਾਸ਼ਕਾਂ ਦੇ ਵਾਸਤੇ ਤਾਂ ਖੜੀਆਂ ਕਰੂਗੀ। ਜੀ ਬਿਲਕੁਲ, ਉਹਨਾਂ ਲਈ ਤਾਂ ਹੈ, ਪਰ ਉਹਨਾਂ ਨੂੰ ਵੀ ਹੁਣ ਧਿਆਨ ਰੱਖਣਾ ਪਊਗਾ। ਤੇ ਅੱਗੇ ਹਰਿਆਣਾ 'ਚ ਹੋਏ ਜਬਰ ਜਨਾਹ ਦੀ ਕੀ ਅਪਡੇਟ ਆ? ਜੀ ਇਸ ਮਾਮਲੇ ਦੇ ਵਿੱਚ ਜਿਹੜੀ ਆ ਪੁਲਿਸ ਨੇ ਦਾਅਵਾ ਕੀਤਾ ਗ੍ਰਿਫਤਾਰੀ ਦਾ, ਕਿਉਂਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਬਹੁਤ ਜਿਹੜਾ ਦੀ ਪੈ ਗਿਆ। ਪੁਲਿਸ ਨੇ ਜਿਹੜੇ ਤਰੀਕੇ ਦੇ ਨਾਲ ਪਹਿਲਾਂ ਇਹਨੂੰ ਟਾਲਿਆ ਕਿ ਸਾਡੇ ਥਾਣੇ 'ਚ ਨਹੀਂ ਪੈਂਦਾ, ਸਾਡੇ ਥਾਣੇ 'ਚ ਨਹੀਂ ਪੈਂਦਾ, ਉਹਦੇ ਨਾਲ ਜਿਹੜਾ ਦੀ ਕਿਰਕਰੀ ਤਾਂ ਹੋਈ ਆ। ਵੈਸੇ ਕਿਰਕਰੀ ਪਹਿਲੀ ਨਹੀਂ ਹੈਗੀ ਜਿਹੜੀ ਹਰਿਆਣੇ ਦੀ ਸਰਕਾਰ ਦੀ ਜਿਹੜੀ ਹੋਈ ਆ, ਇਹ ਤੋਂ ਪਹਿਲਾਂ ਵੀ ਜਿਹੜਾ ਜੀ ਉਹਦੀ ਬਾਰ-ਬਾਰ ਕਿਰਕਰੀ ਹੋਈ ਆ। ਚਾਹੇ ਉਹ ਜਾਟ ਅੰਦੋਲਨ ਹੋਵੇ, ਚਾਹੇ ਉਹ ਪੰਚਕੂਲਾ ਦੇ ਵਿੱਚ ਪ੍ਰੇਮੀਆਂ ਦਾ ਇਕੱਠ ਹੋਵੇ, ਚਾਹੇ ਉਹ ਫਿਲਮ ਜਿਹੜੀ ਰਿਲੀਜ਼ ਉਹਦਾ ਮਾਮਲਾ ਹੋਵੇ, ਬਾਰ-ਬਾਰ ਉਹਦੀ ਕਿਰਕਰੀ ਤਾਂ ਹੋਈ ਆ। ਹੁਣ ਜਿਹੜੀ ਇੱਕ 8 ਮੈਂਬਰੀ SIT ਬਣਾਈ ਸੀਗੀ, ਉਹਨੇ ਮੁੱਖ ਮੁਲਜ਼ਮ ਨਿਸ਼ੂ ਸਣੇ 3 ਜਾਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਜਿਹੜਾ ਜੀ ਉਹ ਕੀਤਾ। 2 ਮੁਲਜ਼ਮ ਨੇ, ਪੰਕਜ ਜਿਹੜਾ ਇੱਕ ਫੌਜੀ ਜਵਾਨ ਹੈ ਤੇ ਮਨੀਸ਼ ਅਜੇ ਉਹ ਫਰਾਰ ਨੇ। ਦੂਜੇ ਪਾਸੇ ਮੁੱਖ ਮੰਤਰੀ ਨੇ ਇਹ ਕਿਹਾ, DGP ਜਿਹੜੇ ਨੇ ਉਹਨੂੰ ਤਲਬ ਕੀਤਾ ਉਹਨਾਂ ਤੋਂ ਜਾਂਚ ਦੀ ਜਿਹੜੀ ਇਹਦੀ ਡਿਟੇਲ ਤੇ ਅੱਗੋਂ ਕੀ ਹੋਇਆ ਹੁਣ ਤੱਕ ਉਹਦੀ ਮੰਗੀ ਇਹਦੀ ਜਾਣਕਾਰੀ।
ਔਰ ਇਹਦੇ 'ਚ ਕਿਉਂਕਿ ਦਬਾਅ ਪੈ ਗਿਆ, ਜਿਹਦੇ ਕਰਕੇ ਡਾਕਟਰ ਸੰਦੀਪ ਤੇ ਟਿਊਬਵੈਲ ਮਾਲਕ ਦੀਨ ਦਿਆਲ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਇਹ ਘਟਨਾ ਦੀਨ ਦਿਆਲ ਦੇ ਟਿਊਬਵੈਲ ਦੇ ਨੇੜੇ ਕਮਰੇ ਦੇ ਵਿੱਚ ਜਿਹੜੀ ਆ ਉਹ ਵਾਪਰੀ ਸੀਗੀ। ਮੁੱਖ ਮੰਤਰੀ ਜਿਹੜਾ ਹਰਿਆਣੇ ਦੇ ਜਲੰਧਰ ਦੇ ਵਿੱਚ ਸਮਾਗਮ 'ਚ ਹਿੱਸਾ ਲੈਣ ਗਏ ਸੀ। ਆਪਣਾ ਦੌਰਾ ਖਤਮ ਕਰਕੇ ਦੁਪਹਿਰੇ ਚੰਡੀਗੜ੍ਹ ਪਰਤੇ ਔਰ ਡੀਜੀਪੀ ਨੂੰ ਛੇਤੀ ਤੋਂ ਛੇਤੀ ਤਿੰਨਾਂ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦੀ ਹਦਾਇਤ ਜਿਹੜੀ ਸੀ ਉਹ ਕੀਤੀ। ਰੇਵਾੜੀ ਦੇ ਐਸਪੀ ਜਿਹੜੇ ਨੇ ਜਿਹਦੇ ਤੇ ਮੁਲਜ਼ਮਾਂ ਦੇ ਖਿਲਾਫ ਤੁਰੰਤ ਐਕਸ਼ਨ ਨਾ ਲੈਣ ਦਾ ਦੋਸ਼ ਹੈ, ਉਹਨੂੰ ਹਟਾ ਦਿੱਤਾ ਗਿਆ ਔਰ ਉਹਦੀ ਥਾਂ ਦੇ ਉੱਤੇ ਮੁੱਖ ਮੰਤਰੀ ਸੁਰੱਖਿਆ ਦੇ ਐਸਪੀ ਰਾਹੁਲ ਜਿਹੜਾ ਜੀ ਉਹਨੂੰ ਲਾਇਆ ਗਿਆ। ਸਰਕਾਰ ਨੇ 2 ਲੱਖ ਰੁਪਈਆ ਦਾ ਜਿਹੜਾ ਜੀ ਉਹ ਭੇਜਿਆ ਸੀਗਾ ਇਹਦੇ ਪਰਿਵਾਰ ਨੂੰ, ਉਹਨਾਂ ਨੇ ਚੈੱਕ ਜਿਹੜਾ ਜੀ ਉਹ ਮੋੜਤਾ। ਇਹ ਗੱਲ ਕਹੀ ਹੈ ਕਿ ਸਾਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ, ਸਾਨੂੰ ਇਨਸਾਫ ਜਿਹੜਾ ਜੀ ਉਹ ਚਾਹੀਦਾ। ਸਰਕਾਰ ਜਿਹੜਾ ਜੀ ਇਨਸਾਫ ਦੀ ਜਗ੍ਹਾ ਦੇ ਉੱਤੇ ਪੈਸੇ ਦੇ ਕੇ ਉਹਨਾਂ ਦਾ ਮੂੰਹ ਇੱਕ ਟਾਈਪ ਦੇ ਨਾਲ ਤੁਸੀਂ ਕਹਿ ਲਓ ਕਿ ਇਹ ਬੰਦ ਕਰਨਾ ਚਾਹੁੰਦੀ ਹੈ ਕਿ ਪੈਸੇ ਦੇ ਦਿਓ, ਗਰੀਬ ਪਰਿਵਾਰ ਆ, ਕਿਹੜਾ ਕੋਈ ਬੋਲੂਗਾ ਜੀ। ਪਰ ਉਹਨਾਂ ਨੇ ਉਹ ਵਾਪਸ ਜਿਹੜਾ ਜੀ ਉਹ ਕਰ ਦਿੱਤਾ ਚੈੱਕ ਕਿ ਸਾਨੂੰ ਇਹਦੀ ਜ਼ਰੂਰਤ ਨਹੀਂ ਹੈ ਜੀ। ਬਿਲਕੁਲ, ਪੰਜਾਬ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੀ ਆਇਆ। ਤੇ ਅੱਗੇ ਸਿੱਧੂ ਦੀ ਜੇ ਗਲਤੀ ਦੀ ਗੱਲ ਕਰੀਏ ਤਾਂ ਬਾਦਲਾਂ ਨੂੰ ਰਾਸ ਵੀ ਆ ਸਕਦੀ ਹੈ। ਦੇਖੋ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲ ਰਿਹਾ, ਕਿਉਂਕਿ ਬਾਦਲ ਪਰਿਵਾਰ ਜਿਹੜਾ ਜੀ ਉਹ ਦੁਬਾਰਾ ਆਪਣੀ ਸਿਆਸੀ ਜ਼ਮੀਨ ਜਿਹੜੀ ਉਹਦੇ ਪੈਰਾਂ ਹੱਥੋਂ ਨਿਕਲ ਗਈ ਆ, ਉਹ ਦੁਬਾਰਾ ਤਲਾਸ਼ਣ ਦੇ ਵਾਸਤੇ ਜਿਹੜਾ ਜੀ ਉਹ ਜੱਦੋਜਹਿਦ ਕਰ ਰਿਹਾ। ਚਾਹੇ ਉਹ ਅਬੋਹਰ ਵਾਲਾ ਇਕੱਠ ਹੋਵੇ, ਚਾਹੇ ਉਹ ਫਰੀਦਕੋਟ ਦੇ ਵਿੱਚ ਜਿਹੜੀ ਜੀ ਉਹ ਰੈਲੀ ਕੀਤੀ ਹੋਵੇ। ਇਹਨਾਂ ਤੋਂ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਕਿ ਉਹ ਕਿਤੇ ਵੀ ਬੇਅਦਬੀ ਦੀ ਗੱਲ ਨਹੀਂ ਕਰਦਾ, ਕਿਤੇ ਵੀ ਇਹਨਾਂ ਘਟਨਾਵਾਂ ਦਾ ਜ਼ਿਕਰ ਜਿਹੜਾ ਉਹ ਨਹੀਂ ਕਰਦਾ। ਜਿਹੜੇ ਪੰਥਕ ਧਿਰਾਂ ਨੇ ਉਹਨਾਂ ਦੇ ਅੰਦਰ ਰੋਜ਼ ਜਿਹੜਾ ਜੀ ਤਿੱਖਾ ਹੋ ਰਿਹਾ ਰੋਹ, ਚਾਹੇ ਉਹ ਬਰਗਾੜੀ ਮੋਰਚੇ ਦੇ ਮਾਮਲੇ ਦੇ ਵਿੱਚ ਹੈ ਤੇ ਚਾਹੇ ਕੱਲ੍ਹ ਜਦੋਂ ਫਰੀਦਕੋਟ ਦੀ ਰੈਲੀ ਹੋਈ ਆ, ਥਾਂ ਥਾਂ ਉੱਤੇ ਜਿਹੜਾ ਜੀ ਇਹਨਾਂ ਨੇ ਘੇਰਿਆ ਉਹਨਾਂ ਨੂੰ, ਅਕਾਲੀ ਜਿਹੜੇ ਆ ਰਹੇ ਸੀਗੇ ਇਸ ਰੈਲੀ ਦੇ ਵਿੱਚ, ਉਹਨਾਂ ਥਾਵਾਂ ਦੇ ਉੱਤੇ ਬੱਸਾਂ ਦੀ ਤੋੜ ਭੰਨ ਵੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਚਲੋ ਉਹ ਤਾਂ ਗਲਤ ਗੱਲ ਹੈ, ਮਾੜੀ ਹੈ ਜਿਹੜੀ, ਪਰ ਜਿਵੇਂ ਰੋਹ ਪੈਦਾ ਹੋ ਰਿਹਾ ਜੀ ਉਹਦੇ ਤੋਂ ਡਰਿਆ ਹੋਇਆ ਜਿਹੜਾ ਬਾਦਲ ਪਰਿਵਾਰ ਹੈ ਉਹਨੂੰ ਕਿਤੋਂ ਰਾਹ ਨਹੀਂ ਲੱਭ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਉਹ ਦੁਬਾਰਾ ਆਪਣੇ ਸਿਆਸੀ ਪੈਰ ਜਿਹੜੇ ਆ ਉਹ ਲਾਵੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ ਜਾ ਕੇ ਅਕਾਲ ਤਖਤ ਦੇ ਉੱਤੇ ਉਸੇ ਹੀ ਜਥੇਦਾਰ ਦੇ ਕੋਲੇ ਚਲੇ ਗਏ ਚਿੱਠੀ ਲੈ ਕੇ, ਜਿਹਦੇ ਬਾਰੇ ਦੇ ਵਿੱਚ ਉਹਨਾਂ ਦੇ ਹੀ ਪਾਰਟੀ ਦੇ ਜਿਹੜੇ ਹਰਮਿੰਦਰ ਸਿੰਘ ਗਿੱਲ ਸੀ ਉਹਨਾਂ ਨੇ ਖੁਲਾਸੇ ਕੀਤੇ ਸੀ ਕਿ ਕਿਵੇਂ ਕਰੋੜਾਂ ਰੁਪਏ ਦੀ ਜਾਇਦਾਦ ਕੁਝ ਸਮੇਂ ਦੇ ਵਿੱਚ ਇਸ ਜਥੇਦਾਰ ਨੇ ਜਿਹੜੀ ਇਹਦੀ ਬਣਾਈ ਹੈ। ਬਜਾਏ ਇਹਦੇ ਕਿ ਉਹਦੀ ਛਾਣਬੀਣ ਹੁੰਦੀ ਉਸ ਜਾਇਦਾਦ ਦੀ, ਇਹ ਚਿੱਠੀ ਲੈ ਕੇ ਉਹਨਾਂ ਕੋਲੇ ਚਲੇ ਗਏ ਕਿ ਇਹਨਾਂ ਨੂੰ ਪੰਚ ਜਿਹੜਾ ਜੀ ਉਹ ਛੇਕਿਆ ਜਾਵੇ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹ ਬੈਠੇ ਬਿਠਾਏ ਇੱਕ ਕਿਸਮ ਦੇ ਨਾਲ ਰਾਹ ਦੇ ਦਿੱਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ ਬਾਦਲ ਪਰਿਵਾਰ ਨੂੰ। ਹੁਣ ਜੇ ਆਉਂਦੇ ਦਿਨਾਂ ਦੇ ਦੌਰਾਨ ਜਿਵੇਂ ਅਕਾਲ ਤਖਤ ਦਾ ਜਥੇਦਾਰ ਬਦਲਣ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਇਹ ਤਾਂ ਚਲੋ ਉਹ ਜਥੇਦਾਰ ਲੁਕਦੇ ਫਿਰਦੇ ਆ, ਹੈ ਨਹੀਂ ਗੇ ਕਿਤੇ, ਜਿਹਦੇ ਕਰਕੇ ਹੋਇਆ ਨਹੀਂ। ਜੇ ਬਦਲ ਦਿੱਤਾ ਜਾਂਦਾ, ਬਦਲਦਿਆਂ ਸਾਰ ਇਹ ਅਕਾਲ ਤਖਤ ਤੇ ਪੇਸ਼ ਵੀ ਹੋ ਸਕਦੇ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਕਬਜ਼ੇ 'ਚ ਹੀ ਹੈ, ਜਥੇਦਾਰ ਵੀ ਇਹਨਾਂ ਦਾ ਹੀ ਲੱਗੂਗਾ, ਇਹਨਾਂ ਤੋਂ ਬਾਹਰ ਨਹੀਂ ਜਾ ਸਕਦਾ। ਤੇ ਜੇ ਉਹ ਜਿਵੇਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ 3 ਦਿਨ ਦੀ ਜਿਹਨੂੰ ਸਜ਼ਾ ਕਹਿੰਦੇ ਆ ਉਹ ਲਾਤੀ, ਇਹੋ ਜਿਹੀ ਸਜ਼ਾ ਲਾ ਕੇ ਕਹਿੰਦੇ ਆ ਲਓ ਜੀ ਬਰੀ ਸਾਰੇ, ਤੇ ਫਿਰ ਜਿਹੜਾ ਜੀ ਉਹ ਰਾਹ ਕਾਂਗਰਸ ਜਾਂ ਫਿਰ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਉਹ ਕਿਹੜਾ ਤਲਾਸ਼ਣਗੇ। ਇਹ ਇੱਕ ਰਾਹ ਜਿਹੜਾ ਜੀ ਉਹ ਦੇ ਰਹੇ ਆ, ਕਿਉਂਕਿ ਜਿਹੜਾ ਵਿਅਕਤੀ ਚੁਣਿਆ ਹੋਇਆ ਤੇ ਉਹ ਇੱਕ ਮੰਤਰੀ ਆ, ਕੈਬਨਿਟ ਮੰਤਰੀ ਆ, ਉਹਦੀ ਜਿਹੜੀ ਡਿਊਟੀ ਹੁੰਦੀ ਆ ਉਹ ਲਾਅ ਇੰਪਲੀਮੈਂਟ ਕਰਨਾ ਹੁੰਦਾ। ਉਹ ਇੰਪਲੀਮੈਂਟ ਜਿਹੜਾ ਜੀ ਉਹ ਕਿਵੇਂ ਹੋ ਸਕਦਾ? ਰਿਪੋਰਟਾਂ ਤੁਹਾਡੇ ਸਾਹਮਣੇ ਨੇ, FIR ਤੁਹਾਡੇ ਸਾਹਮਣੇ ਨੇ, ਉਹਦੇ ਉੱਤੇ ਕਾਰਵਾਈ ਕਰੋ। ਇਹ ਜਿਹੜੀ ਕਾਰਵਾਈ ਕਰਾਉਣ ਤੁਰ ਪਏ ਨੇ ਅਕਾਲ ਤਖਤ ਦੇ ਉੱਤੇ, ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਭਾਰੀ ਪੈ ਜਾਏ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਔਰ ਰਾਹ ਖੋਲ ਦੇਵੇ ਬਾਦਲ ਪਰਿਵਾਰ ਦਾ ਜੀ, ਕਿ ਆ ਵੀ ਇੱਕ ਤਰੀਕਾ ਹੋ ਸਕਦਾ ਹੈ ਕਿ ਇਸ ਤਰੀਕੇ ਨਾਲ ਤੁਸੀਂ ਕਹੋਗੇ ਲਓ ਸਾਨੂੰ ਤਾਂ ਅਕਾਲ ਤਖਤ ਨੇ ਮਾਫ ਕੀਤਾ। ਜੀ ਜੀ ਬਿਲਕੁਲ, ਉਹਨੇ ਤਨਖਾਹ ਵੀ ਕੀ ਲਾਉਣੀ ਹੈ, ਮਾਫੀ ਕਰਨਾ। ਤਾਂ ਅੱਗੇ ਆਪਾਂ ਇੱਕ ਸ਼ਖਸ ਦੀ ਗੱਲ ਕਰਦੇ ਹਾਂ ਜਿਹੜਾ ਜੁਮਲਿਆਂ ਦੀ ਜਿਹੜੀ ਸਿਆਸਤ ਕਰਦਾ, ਕਦੀ ਮੋਦੀ ਨੂੰ ਬਣਾ ਗਿਆ, ਕਦੀ ਪੰਜਾਬ 'ਚ ਕਾਂਗਰਸ ਨੂੰ ਬਣਾ ਗਿਆ, ਤੇ ਹੁਣ ਨਤੀਸ਼ ਕੁਮਾਰ ਦੀ ਸਿਆਸਤ ਵਿੱਚ ਜਾ ਟਪਕਿਆ। ਬਿਲਕੁਲ ਜੀ, ਐਕਚੁਅਲੀ ਕਿਉਂਕਿ ਜਿਹੜੀ ਜੁਮਲੇਬਾਜ਼ੀ ਆ ਉਹਦੀ ਉਹ ਦੇਣ ਜਿਹੜੀ ਹੈ ਜੀ ਪ੍ਰਸ਼ਾਂਤ ਕਿਸ਼ੋਰ ਦੀ ਹੀ ਹੈ। 15-15 ਲੱਖ ਹਰ ਬੰਦੇ ਦੇ ਖਾਤੇ 'ਚ ਆ ਜਾਣਗੇ। ਇਹ ਜੁਮਲਾ ਪ੍ਰਸ਼ਾਂਤ ਕਿਸ਼ੋਰ ਹੋਰਾਂ ਦਾ ਹੀ ਦਿੱਤਾ ਹੋਇਆ ਸੀਗਾ। ਜਦੋਂ ਪਿਛਲੀ ਨਿਤਿਸ਼ ਕੁਮਾਰ ਹੋਰਾਂ ਦੀ ਸਰਕਾਰ ਜਿਹੜੀ ਪਾਰਟੀ ਸੀ ਉਹਨੇ ਚੋਣ ਲੜੀ ਸੀ ਬਿਹਾਰ ਦੇ ਵਿੱਚ, ਹਾਲਾਂਕਿ ਉਹ ਲਾਲੂ ਹੋਰਾਂ ਦੇ ਨਾਲ ਰਲ ਕੇ ਲੜੀ ਸੀਗੀ,
ਉਦੋਂ ਵੀ ਜਿਹੜੇ ਜੁਮਲੇ ਦਿੱਤੇ ਸੀਗੇ ਉਹ ਪ੍ਰਸ਼ਾਂਤ ਕਿਸ਼ੋਰ ਨੇ ਹੀ ਦਿੱਤੇ ਸੀਗੇ। ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤੇ ਕਰੋੜਾਂ ਰੁਪਏ ਖਰਚ ਕੇ ਪ੍ਰਸ਼ਾਂਤ ਕਿਸ਼ੋਰ ਨੂੰ ਲਾਇਆ ਗਿਆ ਸੀ। ਘਰ ਘਰ ਨੌਕਰੀ, ਘਰ ਘਰ ਜਿਹੜਾ ਜੀ ਸਮਾਰਟਫੋਨ ਵਰਗੀ ਜਿਹੜੇ ਜੁਮਲੇ ਸੀਗੇ ਜੀ, ਜਾਂ 4 ਹਫ਼ਤਿਆਂ ਦੇ ਵਿੱਚ ਜਿਹੜਾ ਜੀ ਨਸ਼ੇ ਖਤਮ ਕਰਨ ਦਾ ਜੁਮਲਾ, ਇਹ ਸਾਰੇ ਜਿਹੜੇ ਜੁਮਲੇ ਸੀਗੇ ਜੀ ਇਹ ਪ੍ਰਸ਼ਾਂਤ ਕਿਸ਼ੋਰ ਦੀ ਦੇਣ ਸੀ। ਜੁਮਲੇਬਾਜ਼ ਤੁਸੀਂ ਕਹ ਲਓ, ਕਿਉਂਕਿ ਪੈਸੇ ਲੈਂਦਾ ਜੀ ਉਹ, ਸਿਆਸੀ ਪਾਰਟੀਆਂ ਨੂੰ ਇਹ ਕਹਿੰਦਾ, ਉਹਦਾ ਇੱਕ ਤਰੀਕਾ ਆ ਕਿ ਜੋ ਮਰਜ਼ੀ ਝੂਠ ਤੂਫਾਨ ਬੋਲ ਕੇ ਲੋਕਾਂ ਦੇ ਨਾਲ ਇੱਕ ਵਾਰੀ ਚੋਣ ਜਿੱਤ ਲਓ, ਮੁੜ ਕੇ ਕਿਹਨੇ ਪੁੱਛਣਾ। ਤੇ ਉਹਨੇ ਕਈ ਪਾਰਟੀਆਂ ਜਿਹੜੀਆਂ ਜੀ ਉਹ ਫਸਾਈਆਂ ਨੇ, ਕਿਉਂਕਿ ਅੱਛੇ ਦਿਨ ਆने ਵਾਲੇ ਹੈ ਇਹਦਾ ਜੁਮਲਾ ਸੀ। ਅੱਜ ਬੀਜੇਪੀ ਦਾ ਉਹ ਪਿੱਛਾ ਨਹੀਂ ਛੱਡ ਰਿਹਾ ਜੁਮਲਾ। ਤੇ ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਘਰ ਘਰ ਨੌਕਰੀ ਕਾਂਗਰਸ ਸਰਕਾਰ ਦਾ ਪਿੱਛਾ ਨਹੀਂ ਛੱਡ ਰਿਹਾ, ਸਮਾਰਟਫੋਨ ਜਿਹੜਾ ਜੀ ਉਹ ਕਾਂਗਰਸ ਦਾ ਪਿੱਛਾ ਨਹੀਂ ਛੱਡ ਰਿਹਾ। ਹੁਣ ਇਹ ਜੁਮਲੇਕਾਰ ਜਿਹੜਾ ਜੀ ਉਹਨੇ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ ਯੂਨਾਈਟਿਡ ਦੇ ਵਿੱਚ ਜਿਹੜਾ ਜੀ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ। ਪ੍ਰਸ਼ਾਂਤ ਕਿਸ਼ੋਰ ਨੂੰ ਨਿਤਿਸ਼ ਕੁਮਾਰ ਹੋਰਾਂ ਨੇ ਖੁਦ ਪਾਰਟੀ ਦੀ ਸੂਬਾਈ ਜਿਹੜੀ ਕਾਰਜਕਾਰਨੀ ਹੈ ਇਹਦੇ ਦੌਰਾਨ ਜਨਤਾ ਦਲ ਦੇ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪ੍ਰਸ਼ਾਂਤ ਕਿਸ਼ੋਰ ਦਾ ਸਵਾਗਤ ਜਿਹੜਾ ਜੀ ਕੀਤਾ, ਪਾਰਟੀ ਦੇ ਵਿੱਚ ਆਪਣੇ ਨਾਲ ਦੀ ਸੀਟ ਤੇ ਬਿਠਾਇਆ, ਔਰ ਜਿਹੜਾ ਜੀ ਇਹ ਕਿਹਾ ਕਿ ਉਹ ਜਿਹੜੇ ਜਨਤਾ ਦਲ ਯੂਨਾਈਟਿਡ ਆ ਉਹਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਹੈ ਜੀ ਉਹ ਨਿਭਾਉਣਗੇ। ਹੋ ਸਕਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦਾ ਇਹ ਵੀ ਇੱਕ ਨਵਾਂ ਜੁਮਲਾ ਹੋਵੇ, ਨਵਾਂ ਤਰੀਕਾ ਹੋਵੇ। ਕਈ ਲੋਕ ਇਹ ਕਹਿਣ ਲੱਗੇ ਨਾ ਜੇ ਹਾਇਰ ਕਰਕੇ ਲਿਆਂਦਾ ਤੇ ਫੇਰ ਤਾਂ ਠੀਕ ਨਹੀਂ। ਇਹ ਵੀ ਹੋ ਸਕਦਾ ਹੁਣ ਕਿਸੇ ਵੀ ਚੋਣ ਤੋਂ ਪਹਿਲਾਂ ਜਿਹਦੇ ਨਾਲ ਉਹਦੀ ਸੌਦੇਬਾਜ਼ੀ ਵੱਜ ਜਾਂਦੀ ਆ ਪ੍ਰਸ਼ਾਂਤ ਕਿਸ਼ੋਰ ਦੀ, ਉਹਦੇ ਉਹ ਪਾਰਟੀ 'ਚ ਸ਼ਾਮਲ ਹੋ ਜਾਇਆ ਕਰੇ ਤੇ ਔਰ ਬਾਅਦ ਦੇ ਵਿੱਚ ਜਿਹੜਾ ਜੀ ਉਹਨੂੰ ਚੋਣ ਹਾਰਦਾ ਜਾਂ ਜਿੱਤਦਾ ਉਹ ਛੱਡ ਕੇ ਫਿਰ ਅੱਗੇ ਸੌਦੇ ਦੀ ਤਲਾਸ਼ ਦੇ ਵਿੱਚ ਜਿਹੜਾ ਜੀ ਉਹ ਤੁਰ ਪਿਆ ਕਰੇ। ਇਸ ਕਰਕੇ ਉਹਦਾ ਜੁਮਲਾ ਵੀ ਹੋ ਸਕਦਾ। ਜੀ ਜੀ ਬਿਲਕੁਲ, ਇਹ ਵੀ ਹੋ ਸਕਦਾ। ਤੇ ਅਖੀਰ ਦੇ ਵਿੱਚ ਆਪਾਂ ਹਰਿਆਣੇ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ 3 ਕਾਂਗਰਸੀ ਭਾਜਪਾ ਲਈ ਮੁਸੀਬਤ ਬਣੇ। ਦੇਖੋ ਜੀ, ਲੋਕ ਸਭਾ ਚੋਣਾਂ ਦੇ ਵਾਸਤੇ ਪਾਰਟੀਆਂ ਨੇ ਜਿਹੜੀਆਂ ਨੇ ਉਹਨਾਂ ਨੇ ਹਰਿਆਣੇ ਦੇ ਵਿੱਚ ਸਰਗਰਮੀਆਂ ਸ਼ੁਰੂ ਕੀਤੀਆਂ ਨੇ। ਸਰਗਰਮੀਆਂ ਤਾਂ ਤਕਰੀਬਨ ਹਰੇਕ ਜਗ੍ਹਾ ਹੀ ਚਾਲੂ ਨੇ। ਸੱਤਾ ਦੀ ਜਿਹੜੀ ਦਾਅਵੇਦਾਰ ਕਾਂਗਰਸ ਦੀ ਚਾਲ ਜਿਹੜੀ ਹੈ ਜੀ ਉਹ ਥੋੜੀ ਬੇਢੰਗੀ ਹੈ, ਪਰ ਪਾਰਟੀ ਦੇ 3 ਆਗੂ ਜਿਹੜੇ ਨੇ ਉਹ ਆਪਣੇ ਆਪਣੇ ਅੰਦਾਜ਼ ਦੇ ਵਿੱਚ ਸੂਬੇ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਮੁਹਿੰਮ ਚਲਾ ਰਹੇ ਆ, ਵੱਖੋ ਵੱਖਰੇ ਤੌਰ ਤੇ ਚਲਾ ਰਹੇ ਆ। ਇਸ ਕਰਕੇ ਇਹ ਕਾਂਗਰਸ ਨੂੰ ਪੁੱਠੀ ਵੀ ਪੈ ਸਕਦੀ ਹੈ, ਪਰ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਮੁਸੀਬਤ ਤਾਂ ਇਹਨਾਂ ਨੇ ਖੜੀ ਕੀਤੀ ਹੋਈ ਆ। ਇਹਦੇ 'ਚ ਸਭ ਤੋਂ ਵੱਡਾ ਭਰਵਾਂ ਹੁੰਗਾਰਾ ਜਿਹੜਾ ਜੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਜਨ ਕ੍ਰਾਂਤੀ ਰੱਥ ਯਾਤਰਾ ਨੂੰ ਜਿਹੜਾ ਜੀ ਉਹ ਮਿਲ ਰਿਹਾ। ਸਾਬਕਾ ਮੁੱਖ ਮੰਤਰੀ ਨੇ ਆਪਣੀ ਜਨ ਕ੍ਰਾਂਤੀ ਯਾਤਰਾ ਦਾ 6ਵਾਂ ਪੜਾਅ ਸ਼ਾਹਬਾਦ ਕਸਬੇ ਤੋਂ ਸ਼ੁਰੂ ਕਰਨਾ ਜੀ ਅੱਜ, ਔਰ ਉਹਦੀ ਰੱਥ ਯਾਤਰਾ ਤੋਂ ਇਲਾਵਾ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਸਾਈਕਲ ਯਾਤਰਾ ਕਰਕੇ ਲੋਕਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਫ ਨੀਤੀਆਂ ਤੋਂ ਜਾਗਰੂਕ ਜਿਹੜਾ ਜੀ ਕਰਵਾ ਰਹੇ ਆ। ਸਾਬਕਾ ਮੁੱਖ ਮੰਤਰੀ ਹੁੱਡਾ ਦੇ ਮੁਕਾਬਲੇ ਉਹ ਪਿੱਛੇ ਆ ਕਾਫੀ। ਕਾਂਗਰਸ ਦੇ ਕੌਮੀ ਤਰਜਮਾਨ ਜਿਹੜੇ ਨੇ ਜੀ ਬੁਲਾਰੇ ਨੇ ਰਣਦੀਪ ਸਿੰਘ ਸੂਰਜੇਵਾਲਾ, ਉਹ ਵੀ ਕਦੀ ਕਿਤਾਈ ਰੈਲੀ ਕਰ ਜਾਂਦੇ ਆ। ਕਾਂਗਰਸ ਦੇ 3 ਆਗੂ ਜਿਹੜੇ ਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਨੇ। ਸੂਬਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਤੇ ਭੁਪਿੰਦਰ ਸਿੰਘ ਹੁੱਡਾ ਵਿਚਾਲੇ ਕਦੇ ਬਹੁਤ ਨੇੜਤਾ ਹੁੰਦੀ ਸੀ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾਂ ਦੇਣ ਦੇ ਮਾਮਲੇ ਨੂੰ ਲੈ ਕੇ ਰੇੜਕਾ ਪੈ ਗਿਆ ਜਿਹੜਾ ਅੱਜ ਤੱਕ ਜਾਰੀ ਹੈ। ਇਹਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਰੇੜਕੇ ਦਾ ਸਭ ਤੋਂ ਵੱਧ ਫਾਇਦਾ ਕਾਂਗਰਸ ਦੇ ਮੌਜੂਦਾ ਵਿਧਾਇਕਾਂ ਨੂੰ ਹੋਇਆ ਸੀਗਾ ਜਿਨ੍ਹਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਤਿਆਰੀ ਸੀ। ਰਾਜਨੀਤਿਕ ਹਲਕੇ ਕਹਿੰਦੇ ਆ ਕਿ ਤੰਵਰ ਨੇ ਜਿਨ੍ਹਾਂ ਨੂੰ ਟਿਕਟਾਂ ਦਵਾਈਆਂ ਸੀ ਉਹ ਸਾਰੇ ਬੁਰੀ ਤਰ੍ਹਾਂ ਚੋਣ ਹਾਰ ਗਏ, ਔਰ ਹੁਣ ਉਹ ਪ੍ਰਧਾਨਗੀ ਦੇ 4.5 ਸਾਲ ਹੰਢਾ ਚੁੱਕੇ ਨੇ, ਪਰ ਅਜੇ ਤੱਕ ਜ਼ਿਲ੍ਹਾ ਤੇ ਬਲਾਕ ਪ੍ਰਧਾਨ ਵੀ ਨਹੀਂ ਬਣਾ ਸਕੇ। ਔਰ ਇਸ ਮਾਮਲੇ ਦੇ ਵਿੱਚ ਕਾਂਗਰਸ ਹਾਈ ਕਮਾਂਡ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ, ਪਰ ਮੁੱਖ ਜ਼ਿੰਮਾ ਜਿਹੜਾ ਜੀ ਸੂਬਾ ਪ੍ਰਧਾਨ ਨੂੰ ਮੰਨਿਆ ਜਾਂਦਾ ਹੈ। ਕਾਂਗਰਸ ਹਾਈ ਕਮਾਂਡ ਖੁਦ ਸੂਬੇ ਦੀ ਸਥਿਤੀ ਦੇ ਉੱਤੇ ਨਿਗਾਹ ਰੱਖ ਰਹੀ ਹੈ, ਕਿਉਂਕਿ ਮੱਧ ਪ੍ਰਦੇਸ਼ ਦੇ ਸੀਨੀਅਰ ਆਗੂ ਜਿਹੜੇ ਕਮਲਨਾਥ ਨੇ ਉਹਨੂੰ ਹਰਿਆਣਾ ਦੇ ਇੰਚਾਰਜ ਤੋਂ ਹਟਾ ਕੇ ਆਪਣੇ ਸੂਬੇ ਦੀਆਂ ਚੋਣ ਤਿਆਰੀਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਹਾਕਮ ਧਿਰ ਭਾਜਪਾ ਜਿਹੜੀ ਹੈ ਜੀ ਉਹ ਛੇਤੀ ਕੀਤੀ ਨੂੰ ਆਪਣੇ ਹੱਥ ਚੋਂ ਨਹੀਂ ਜਿਹੜਾ ਜੀ ਉਹ ਨਿਕਲ ਦੇਣਾ ਚਾਹੂਗੀ ਤੇ ਉਹ ਕਈ ਤਰ੍ਹਾਂ ਦੇ ਜੁਗਾੜ ਜਿਹੜਾ ਜੀ ਉਹ ਕਰ ਰਹੀ ਹੈ। ਸਦਾ ਯਾਫਤਾ ਸਾਬਕਾ ਮੁੱਖ ਮੰਤਰੀ ਇਨੈਲੋ ਦੇ ਜਿਹੜੇ ਜੀ ਕਰਤਾ ਧਰਤਾ ਓਮ ਪ੍ਰਕਾਸ਼ ਚੌਟਾਲਾ ਨੂੰ ਗਾਂਧੀ ਜਯੰਤੀ ਮੌਕੇ ਰਿਹਾ ਕੀਤਾ ਜਾ ਸਕਦਾ ਹੈ। ਉਹਨਾਂ ਦੇ ਚੋਣ ਦ੍ਰਿਸ਼ ਤੇ ਆਉਣ ਦੇ ਨਾਲ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੜਾਈ ਦਿਲਚਸਪ ਬਣਨ ਦੇ ਅਸਾਰ ਨੇ, ਔਰ ਕਾਂਗਰਸ ਪਾਰਟੀ ਨੂੰ ਸੂਬਾਈ ਲੀਡਰਸ਼ਿਪ ਦੇ ਬਾਰੇ ਫੈਸਲਾ ਛੇਤੀ ਜਿਹੜਾ ਜੀ ਉਹ ਲੈਣਾ ਪਊਗਾ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ ਲੀਡਰ ਨੇ ਇਹ ਲੜਾਈ ਤਾਂ ਲੋਕ ਸਭਾ ਚੋਣਾਂ ਦੀ ਲੜ ਰਹੇ ਆ, ਪਰ ਅਸਲ ਦੇ ਵਿੱਚ ਉਹਨਾਂ ਦੀ ਅੱਖ ਜਿਹੜੀ ਹੈ ਜੀ ਉਹ ਹਰਿਆਣੇ ਦੇ ਉੱਤੇ ਆ। ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਜਿਹੜਾ ਉਹ ਹੋਣਗੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।